ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਸਰਕਾਰ ਤੋਂ। ਕਹਿੰਦੇ ਪੰਜਾਬ ਦੇ ਖਜ਼ਾਨੇ ਤੋਂ ਬਾਅਦ ਪੰਜਾਬ ਵਿਧਾਨ ਸਭਾ ਵੀ ਕੇਜਰੀਵਾਲ ਦੀ ਝੋਲੀ ਦੇ ਵਿੱਚ ਪਈ। ਇੱਕ ਪਾਸੇ ਸੰਘਵਾਦ, ਇੱਕ ਪਾਸੇ ਫੈਡਰਲਿਜ਼ਮ ਦੀਆਂ ਦੁਹਾਈਆਂ ਤੇ ਦੂਜੇ ਪਾਸੇ ਆਪਦੀ ਹੀ ਜਿੱਥੇ ਪਾਰਟੀ ਦੀ ਸਰਕਾਰ ਹੈ, ਉੱਥੋਂ ਸਾਰਾ ਕੁਛ ਹੀ ਲੁੱਟ ਲੁਟਾਈਆਂ। ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਇਜਲਾਸ ਬੁਲਾਇਆ ਜਾ ਰਿਹਾ, ਵਿਸ਼ੇਸ਼ ਸੈਸ਼ਨ ਬੁਲਾਇਆ ਜਾ ਰਿਹਾ ਜੀ। ਬਕਾਇਦਾ ਤੌਰ ਤੇ ਇਹ ਸੈਸ਼ਨ 2 ਰੋਜ਼ਾ ਸੈਸ਼ਨ ਹੋਏਗਾ। 19 ਔਰ 20 ਜੂਨ ਨੂੰ ਇਹ ਸੈਸ਼ਨ ਬੁਲਾਇਆ ਜਾਣਾ। ਇਹਦੀ ਪੂਰੀ ਇੱਕ ਵਿਉਂਤਬੰਦੀ ਹੋ ਗਈ ਹੈ। ਜੀ। ਸੋ ਉਸ ਨੂੰ ਲੈ ਕੇ ਇਹ ਪਤਾ ਲੱਗ ਰਿਹਾ ਕਿ ਜਿਹੜਾ ਤਾਂ 19 ਜੂਨ ਦਾ ਸੈਸ਼ਨ ਹੈ, ਉਹਦੇ ਵਿੱਚ ਡੀਜੀਪੀ ਦੇ ਮੁੱਦੇ ਦੇ ਉੱਤੇ, ਮਤਲਬ ਕਿ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ, ਉਹਦੇ ਨਾਮ ਭੇਜਣ ਨੂੰ ਲੈ ਕੇ ਉਸ ਹਵਾਲੇ ਨਾਲ ਇੱਕ ਮਤਾ ਆ ਸਕਦਾ ਹੈ। ਜੀ। ਪਰ ਅਹਿਮ ਤੌਰ ਤੇ ਮੰਨਿਆ ਜਾ ਰਿਹਾ ਕਿ ਜਿਹੜਾ ਇਜਲਾਸ 20 ਤਰੀਕ ਨੂੰ ਹੈ, ਉਹਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਮੌਜੂਦ ਰਹਿਣਾ ਜੀ। ਕਹਿੰਦੇ ਵਿਧਾਨ ਸਭਾ ਦੇ ਵਿਸ਼ੇਸ਼ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਿਸ਼ੇਸ਼ ਮਹਿਮਾਨਾਂ ਦੀ ਗੈਲਰੀ ਦੇ ਵਿੱਚ ਬੈਠੇ ਨਜ਼ਰ ਆ ਸਕਦੇ ਨੇ। ਸੋ ਅਰਵਿੰਦ ਕੇਜਰੀਵਾਲ ਦਾ ਇੱਥੇ ਆਉਣਾ ਇਸ ਪੰਜਾਬ ਦੇ ਵਿਧਾਨ ਸਭਾ ਸੈਸ਼ਨ 'ਚ ਮੇਰਾ ਖਿਆਲ ਪਹਿਲੀ ਵਾਰ ਹੈ ਕਿ ਕਿਸੇ ਸੂਬੇ ਦਾ ਮੁੱਖ ਮੰਤਰੀ ਇਹਦਾ ਵਿਸ਼ੇਸ਼ ਮਹਿਮਾਨ ਬਣ ਕੇ ਆ ਰਿਹਾ ਹੋਵੇ। ਤੇ ਜਦੋਂ ਇਹ ਸਾਨੂੰ ਜਾਣਕਾਰੀ ਮਿਲੀ ਕਿ ਇਹ ਹੋਣ ਜਾ ਰਿਹਾ, ਤਾਂ ਅਸੀਂ ਪੜਚੋਲ ਵੱਲ ਵਧੇ ਕਿ ਇਹਦੇ ਪਿੱਛੇ ਕੀ ਹੈ। ਕੀ ਇੱਕ ਰੂਟੀਨ ਹੈ, ਜਿਵੇਂ ਹੋਰ ਮਹਿਮਾਨ ਆ ਜਾਂਦੇ ਨੇ ਉਵੇਂ ਕੇਜਰੀਵਾਲ ਜੀ ਨੇ ਆਉਣਾ, ਤਾਂ ਕੋਈ ਚੱਕਰ ਨਹੀਂ। ਫਿਰ 19 ਤਰੀਕ ਨੂੰ ਹੋਣਾ ਕੀ ਹੈ। ਜਦੋਂ ਇਹ ਪਤਾ ਲੱਗਿਆ, ਕਹਿੰਦੇ ਜੀ 19 ਤਰੀਕ ਨੂੰ ਕੇਜਰੀਵਾਲ ਜੀ ਦੀ ਹੀ ਗਾਥਾ ਸੁਣਾਈ ਜਾਣੀ ਹੈ, ਕੇਜਰੀਵਾਲ ਜੀ ਦਾ ਹੀ ਗੁਣਗਾਨ ਗਾਇਆ ਜਾਣਾ। 19 ਤਰੀਕ ਦਾ ਨਾਂ ਕੇਜਰੀਵਾਲ ਦੇ ਨਾਂ ਤੇ ਹੀ ਹੈ। ਮਤਲਬ ਪੰਜਾਬ ਦਾ ਖਜ਼ਾਨਾ 19 ਜੂਨ ਨੂੰ ਕੇਜਰੀਵਾਲ ਦੇ ਨਾਮ ਤੇ ਲਟਾਉਣਾ ਹੈ। ਇਹ ਲੰਮੇ ਸਮੇਂ ਪੰਜਾਬ 'ਚ ਸਵਾਲ ਹੁੰਦਾ ਰਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਛੋਟੇ ਸੈਸ਼ਨ ਬੁਲਾ ਕੇ ਲੋਕ ਮੁੱਦਿਆਂ ਤੋਂ ਭੱਜਿਆ ਜਾਂਦਾ ਸੀ, ਪਰ ਖਾਤਿਆਂ 'ਚ ਪੈਸੇ ਪੈਂਦੇ ਸੀ ਕਿ ਆਓ ਜੀ ਸ਼ੁੱਕਰਵਾਰ ਨੂੰ ਜੀ ਅੱਧੇ ਘੰਟੇ ਦੇ ਵਿੱਚ ਸ਼ੋਕ ਮਤੇ ਪੜੋ ਜੀ, ਤੇ ਜੀ ਸੈਸ਼ਨ ਖਤਮ, ਸ਼ਨੀ ਐਤਵਾਰ ਲਈ ਉੱਠ ਗਿਆ ਜੀ। ਸੋ ਅੱਧੇ ਘੰਟੇ ਦੇ ਚੱਕਰ ਦੇ ਵਿੱਚ ਸਾਰੇ ਪੈਸੇ ਜਾਂਦੇ ਸੀ ਇੰਨੇ। ਸੋ ਉਸੇ ਤਰ੍ਹਾਂ ਹੁਣ ਤੁਸੀਂ 2 ਦਿਨ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਪੰਜਾਬ ਦਾ ਖਜ਼ਾਨਾ ਕਿਹਨੂੰ ਲਟਾਉਣਾ, ਕਿਹਦੇ ਨਾਂ ਤੇ ਲਟਾਉਣਾ? ਹੁਣ ਇਹ ਕਹਿੰਦੇ ਜੀ ਵਿਸ਼ੇਸ਼ ਮਹਿਮਾਨ ਜੇ ਕੇਜਰੀਵਾਲ ਆ ਰਹੇ ਨੇ, ਤਾਂ ਕੇਜਰੀਵਾਲ ਨੂੰ ਖਜ਼ਾਨਾ ਲਟਾਉਣ ਵਾਲੀ ਗੱਲ ਕਿੱਥੋਂ ਆ ਗਈ? ਇਹ 'ਚ ਕਹਿੰਦੇ ਉਹ ਗੱਲ ਇੱਥੋਂ ਆਈ ਜੀ, ਜਿਹੜਾ ਦਿੱਲੀ ਸਰਕਾਰ ਦੇ ਖਿਲਾਫ ਕੇਂਦਰ ਨੇ ਇੱਕ ਆਰਡੀਨੈਂਸ ਕੱਢਿਆ ਕਿ ਤੁਸੀਂ ਅਫਸਰ ਲਾਉਣੇ, ਹਟਾਉਣੇ, ਬਦਲਣੇ, ਤਬਾਦਲੇ ਕਰਨੇ, ਉਹ ਸਾਰਾ ਕੁਛ ਮਤਲਬ ਕਿ ਰਾਜਪਾਲ ਦੀ ਮਨਜ਼ੂਰੀ ਨਾਲ ਹੀ ਹੋਊਗਾ। ਉਹ ਸੁਪਰੀਮ ਕੋਰਟ ਨੂੰ ਬਾਈਪਾਸ ਕਰਕੇ ਵੀ ਜਿਹੜਾ ਹੁਕਮ ਜਾਰੀ ਕੀਤਾ ਹੈ। ਸੋ ਉਸ ਨੂੰ ਲੈ ਕੇ ਮਤਲਬ ਕਿ ਦੇਸ਼ ਭਰ ਦੇ ਵਿੱਚ ਜਿਹੜੀ ਏਕਤਾ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਰਵਿੰਦ ਕੇਜਰੀਵਾਲ। ਕਿਆ ਮੇਰੇ ਹੱਕ 'ਚ ਆਓ ਜੀ, ਇਹ ਲੋਕਤੰਤਰ ਦਾ ਘਾਣ ਹੈ। ਉਹ ਅਰਵਿੰਦ ਕੇਜਰੀਵਾਲ ਜਿਹੜੇ ਜਦੋਂ ਜੰਮੂ ਕਸ਼ਮੀਰ ਦਾ ਇਹ ਪਹਿਲੂ ਆਇਆ ਸੀ ਤਦ ਦੂਸਰੇ ਪਾਸੇ ਖੜੇ ਸੀ, ਅੱਜ ਆਪਣੀ ਵਾਰੀ ਦੂਸਰੇ ਪਾਸੇ ਨੇ। ਉਹ ਅਰਵਿੰਦ ਕੇਜਰੀਵਾਲ ਦੇ ਲਈ ਮਤਾ ਪਾਸ ਕਰਨਾ ਹੈ ਜੀ ਪੰਜਾਬ ਦੀ ਵਿਧਾਨ ਸਭਾ 'ਚ। ਉਹ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਲਈ ਇਹ ਸੈਸ਼ਨ ਬੁਲਾਉਣਾ ਹੈ ਕਿ ਅਸੀਂ 20 ਤਰੀਕ ਨੂੰ 20 ਜੂਨ ਨੂੰ ਵਿਸ਼ੇਸ਼ ਸੈਸ਼ਨ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਨਾਲ, ਦਿੱਲੀ ਸਰਕਾਰ ਨਾਲ ਕੇਂਦਰ ਵੱਲੋਂ ਹੋ ਰਹੇ ਧੱਕੇ ਦੇ ਉੱਤੇ ਅਸੀਂ ਮਤਾ ਪੇਸ਼ ਕਰਾਂਗੇ। ਸੋ ਇਸ ਲਈ ਇਹ ਸਵਾਲ ਤਾਂ ਖੜਾ ਹੋਇਆ, ਸਵਾਲ ਸਮਰਥਨ ਦਾ ਨਹੀਂ ਹੈ ਜੀ, ਸਵਾਲ ਸਮਰਥਨ ਦੇ ਤਰੀਕੇ ਦਾ। ਬਿਲਕੁਲ ਸਹੀ ਹੈ। ਦੇਸ਼ ਦੇ ਵਿੱਚ ਹੋਰ ਕਿੰਨੀਆਂ ਸਰਕਾਰਾਂ ਨਾਲ ਮਮਤਾ ਬੈਨਰਜੀ ਦੇ ਨਾਲ ਕਿੰਨਾ ਖਿੱਚੋਤਾਣ ਹੁੰਦੀ ਰਹੀ। ਕਦੇ ਕਿਸੇ ਸੂਬੇ ਨੇ ਇਹੋ ਜਿਹਾ ਮਤਾ ਪਾ ਕੇ ਇਦਾਂ ਦੀ ਉਹ ਦਿਖਾਈ ਹੈ ਕਿ ਆਓ ਜੀ ਤੁਸੀਂ ਤੁਹਾਡੇ ਲਈ ਆਹ ਕਰਦੇ ਆ। ਰੂਟੀਨ ਸੈਸ਼ਨ ਦੇ ਵਿੱਚ ਕੋਈ ਮਤਾ ਆਵੇ ਤਾਂ ਸਮਝ ਆਉਂਦੀ ਆ ਜੀ, ਹੈ ਨਾ। ਕਿਸੇ ਚੱਲਦੇ ਸੈਸ਼ਨ ਦੇ ਦੌਰਾਨ ਕਿਸੇ ਗੱਲ ਦਾ ਖੰਡਨ ਹੋਵੇ ਤਾਂ ਸਮਝ ਆਉਂਦੀ ਆ। ਪਰ ਤੁਸੀਂ ਅਚੇਚਾ ਸੈਸ਼ਨ ਐਂ ਬੁਲਾ ਕੇ ਉਹਨੂੰ ਬਿਠਾ ਕੇ ਉਹਦਾ ਗੁਣਗਾਨ ਗਾ ਕੇ ਕੱਲੇ ਤੋਂ ਸ਼ੋਲੇ ਗਵਾਉਂਗੇ, ਹੈ ਨਾ। ਫਿਰ ਇਹ ਉਹੀ ਹੈ ਕਿ ਪਹਿਲਾਂ ਰਾਮਲੀਲਾ ਮੈਦਾਨ 'ਚ ਜਾਣਾ, ਫਿਰ ਕੱਲੇ ਮੰਤਰੀਆਂ, ਮੁੱਖ ਮੰਤਰੀਆਂ ਦੇ ਸੂਬਿਆਂ 'ਚ ਜਾਣਾ। ਮਤਲਬ ਪੰਜਾਬ ਦੇ ਮੁੱਖ ਮੰਤਰੀ ਕੀ ਇਸੇ ਕੰਮ ਲਈ ਰੱਖੇ ਨੇ? ਆਪਣੇ ਨਾ ਪ੍ਰਵੀਨ ਜੀ ਪਿੰਡਾਂ 'ਚ ਇੱਕ ਸਿਸਟਮ ਆ, ਹਾਂਜੀ, ਉਹ ਹਾਲੇ ਵੀ ਚੱਲੀ ਜਾਂਦਾ ਉਹ ਕੰਮ, ਕਿ ਬੰਦਿਆਂ ਨੇ ਤੁਹਾਨੂੰ ਨਹੀਂ ਪੁੱਛਣਾ ਹੁੰਦਾ ਕਿ ਪ੍ਰਵੀਨ ਤੁਹਾਨੂੰ ਅੱਜ ਕੋਈ ਕੰਮ ਹੈ ਕਿ ਨਹੀਂ ਜੀ। ਪ੍ਰਵੀਨ ਅੱਜ ਪਟਿਆਲੇ ਚੱਲੀਏ, ਮਾੜਾ ਜਿਹਾ ਕੰਮ ਹੈ ਯਾਰ। ਤੁਸੀਂ ਕਹੋਗੇ ਕੋਈ ਨਾ ਚੱਲ ਪੈਣਾ, ਫਿਰ ਐ ਕਰੀ ਗੱਡੀ ਵੀ ਲੈ ਚੱਲੀ, ਕੋਈ ਚੱਕਰ ਨਹੀਂ ਯਾਰ, ਆਪਣੇ ਭਰਾਵਾਂ 'ਚ ਕੀ ਵੰਡਿਆ। ਅਗਲਾ ਹੁਣ ਹਾਂ ਕਰ ਚੁੱਕੇ ਹੁੰਦੇ, ਕੋਈ ਨਾ ਚੱਲ ਪੈਂਦੇ ਆ ਕਿ ਵਿਹਲਾ ਹੀ ਆ। ਫਿਰ ਹੁਣ ਕਿਵੇਂ ਕਹਿ ਕੇ ਗੱਡੀ ਲਿਜਾਣੀ? ਉਹੀ ਕੰਮ ਹੈ ਕਿ ਸਿਰਫ ਐਂ ਕਿ ਦੇਖੋ ਭਗਵੰਤ ਮਾਨ ਤੈਨੂੰ ਮੈਂ ਨਾਲ ਹੀ ਰੱਖਦਾ ਜੀ, ਦੇਖ ਜਿੱਥੇ ਕੇਜਰੀਵਾਲ ਹੁੰਦਾ ਉੱਥੇ ਭਗਵੰਤ ਮਾਨ ਖੜਾ ਹੁੰਦਾ। ਉਹ ਐ ਨਹੀਂ ਦੱਸਦੇ ਕਿ ਭਾਈ ਜਹਾਜ਼ ਕਰਕੇ ਤੈਨੂੰ ਲਿਆਉਣਾ ਪੈਂਦਾ, ਜਹਾਜ਼ ਤੇਰੇ ਵਾਲਾ ਲੈ ਕੇ ਜਾਣਾ, ਤੇਲ ਪੰਜਾਬ ਵਾਲਾ ਫੂਕਣਾ ਹੈ, ਪੰਜਾਬ ਦੇ ਖਜ਼ਾਨੇ ਦਾ ਤੇਲ ਫੂਕਣਾ ਹੈ। 45 ਲੱਖ ਰੁਪਈਆ ਇੱਕ ਦਿਨ ਦਾ ਕਿਰਾਇਆ ਭਰਿਆ ਗੁਜਰਾਤ ਦੀਆਂ ਚੋਣ ਪ੍ਰਚਾਰ ਲਈ ਪੰਜਾਬ ਦੇ ਖਜ਼ਾਨੇ ਨੇ ਜੀ।
ਕਿਉਂ ਬਈ? ਹੂੰ ਤੇ ਹੁਣ ਲਗਾਤਾਰ ਆ ਕਪੂਰਥਲਾ ਹਾਊਸ ਅਜੇ ਤੱਕ ਵਿਵਾਦਾਂ 'ਚ ਹੈ, ਹੂੰ ਤੇ ਹੁਣ ਅਜੇ ਵਿਆਹ ਵਾਲਾ ਘਸਮਾਨ ਪਿਆ ਕਿ ਪਤਾ ਨਹੀਂ ਉਹ ਕਿਹਦੇ ਖਾਤੇ 'ਚ ਹੋਣਾ, ਕਿਤੇ ਰਾਜਸਥਾਨ ਲੱਭਦੇ ਆ, ਕਿਤੇ ਕਿਤੇ ਹੋਰ ਲੱਭਦੇ ਆ। ਹੂੰ ਸੋ ਇਹ ਸਾਰੇ ਪਹਿਲੂਆਂ ਦੇ ਵਿੱਚੋਂ ਇਹ ਸਵਾਲ ਵੱਡਾ ਆ ਗਿਆ ਕਿ ਭਾਈ ਇਹ ਜਿਹੜਾ ਸੈਸ਼ਨ ਬੁਲਾਇਆ ਜਾ ਰਿਹਾ ਹੈ ਇਹ ਉਸ ਆਰਡੀਨੈਂਸ ਦੇ ਖਿਲਾਫ ਹੈ। ਅਸੀਂ ਕਹਿੰਦੇ ਆ ਕਿ ਹਾਂ ਕੇਂਦਰ ਦੀ ਧੱਕੇਸ਼ਾਹੀ ਦੇ ਖਿਲਾਫ ਆਵਾਜ਼ ਬੁਲੰਦ ਕਰੋ, ਹੂੰ ਪਰ ਆਪਣੀ ਪਾਰਟੀ ਦੇ ਖਰਚੇ ਦੇ ਦਮ ਤੇ ਕਰੋ ਨਾ, ਹਾਂ ਬਿਲਕੁਲ ਪਾਰਟੀ ਦੇ ਫੰਡ ਦੇ ਦਮ ਤੇ ਕਰੋ। ਹੂੰ ਇਹਦੇ ਲਈ ਸਰਕਾਰ ਦਾ ਪੈਸਾ, ਲੋਕਾਂ ਦਾ ਪੈਸਾ ਕਿਉਂ, ਚਾਹੇ ਉਹ ਦਿੱਲੀ ਸਰਕਾਰ ਹੈ, ਚਾਹੇ ਉਹ ਪੰਜਾਬ ਸਰਕਾਰ ਹੈ, ਚਾਹੇ ਹੋਰ ਸੂਬੇ ਸਰਕਾਰ ਹੈ, ਉਹਦਾ ਪੈਸਾ ਕਿਉਂ ਵਰਤੋਂ? ਜੀ ਬਿਲਕੁਲ ਸਰਕਾਰ ਦਾ ਪੈਸਾ ਲੋਕਾਂ ਦਾ ਪੈਸਾ ਹੈ। ਹੂੰ ਤੇ ਉਹੀ ਭਗਵੰਤ ਮਾਨ ਨੇ, ਉਹੀ ਕੇਜਰੀਵਾਲ ਨੇ ਜਿਹੜੇ ਕਹਿੰਦੇ ਸੀ ਵਸੂਲ ਕਰਾਂਗੇ ਦੂਆਂ ਤੋਂ ਫਜ਼ੂਲ ਖਰਚੀ ਦਾ, ਕਹਿੰਦੇ ਸੀ। ਤੇ ਆ ਤੁਹਾਡੇ ਵਾਲੀ ਫਜ਼ੂਲ ਖਰਚੀ ਦੀ ਵਸੂਲੀ ਕਿੱਥੋਂ ਹੋਊਗੀ, ਕੌਣ ਕਰੂਗਾ? ਬਿਲਕੁਲ। ਸੋ ਇਸ ਲਈ ਉਹੀ ਵਰਤਾਰਾ, ਇਸ ਵਰਤਾਰੇ ਨੂੰ ਇਹ ਮੁੱਦਾ ਬਣਨਾ ਤੇ ਵੱਡਾ ਸਵਾਲ ਖੜਾ ਹੋਣਾ। ਪਰ ਉਸ ਵਿਸ਼ੇਸ਼ ਸੈਸ਼ਨ ਦੇ ਵਿੱਚ ਕੱਲੇ ਸਵਾਲਾਂ ਦੇ ਘੇਰੇ 'ਚ ਪੰਜਾਬ ਸਰਕਾਰ ਨੇ ਨਹੀਂ ਆਉਣਾ ਜੀ, ਕੜਿੱਕੀ 'ਚ ਤਾਂ ਕਾਂਗਰਸ ਨੇ ਵੀ ਫਸਣਾ ਵਰਵੀਂ ਜੀ। ਅੱਛਾ, ਉਹ ਕਿਵੇਂ ਸ਼ਰਮਾ ਜੀ? ਹੁਣ ਸਵਾਲ ਇਹ ਹੈ ਕਿ ਅਕਾਲੀ ਦਲ ਹੋ ਸਕਦਾ ਇਸ ਮਸਲੇ ਤੇ ਆਮ ਆਦਮੀ ਪਾਰਟੀ ਦਾ ਬਾਹਰੋਂ ਸਮਰਥਨ ਕਰ ਦੇਵੇ। ਅੱਛਾ ਜੀ। ਹੋ ਸਕਦਾ ਉਹ ਬਾਈਕਾਟ ਕਰ ਦੇਣ, ਕਿਉਂਕਿ ਉਹ ਤਾਂ ਖੇਤਰੀ ਪਾਰਟੀ ਹੈ, ਬੜਾ ਮਸਲਾ ਨਹੀਂ। ਮਸਲਾ ਹੁਣ ਕੇਂਦਰੀ ਪਾਰਟੀ ਦੇ ਹਵਾਲੇ ਨਾਲ ਫਸਣਾ ਜੀ ਕਿ ਸੈਂਟਰ ਪਾਰਟੀ ਹੈ ਕਾਂਗਰਸ। ਕਾਂਗਰਸ ਹਾਈ ਕਮਾਂਡ ਚਾਹੁੰਦੀ ਆ ਕਿ ਇਸ ਮਸਲੇ ਤੇ ਇਕੱਠਿਆਂ ਹੋਣ ਦਾ ਮੌਕਾ ਮਿਲਦਾ ਦੇਸ਼ ਭਰ 'ਚ 24 ਦੇ ਹਵਾਲੇ ਨਾਲ, ਆਪਾਂ ਨੂੰ ਸਮਰਥਨ ਕਰ ਦੇਣਾ ਚਾਹੀਦਾ ਕੇਜਰੀਵਾਲ ਦਾ। ਠੀਕ ਹੈ। ਪਰ ਪ੍ਰਤਾਪ ਬਾਜਵਾ ਜਿਹੜੇ ਵਿਰੋਧੀ ਧਿਰ ਦੇ ਲੀਡਰ ਨੇ ਉਹ ਕਹਿੰਦੇ ਗਲਤੀ ਨਾ ਕਰ ਲਿਓ, ਇਹ ਨਹੀਂ ਹੋਣ ਦਿਆਂਗੇ, ਅਸੀਂ ਇਹਨਾਂ ਦੇ ਨਾਲ ਨਹੀਂ ਇਸ ਮਸਲੇ ਤੇ, ਇਹ ਸਾਨੂੰ ਤਾਂ ਇੱਥੇ ਬਖਸ਼ਦੇ ਨਹੀਂ, ਸਾਡੇ ਨਾਲ ਵਧੀਕੀਆਂ ਕਰਦੇ ਨੇ, ਸਾਨੂੰ ਤੰਗ ਕਰਦੇ ਨੇ, ਤੁਸੀਂ ਇਹਨਾਂ ਸਮਰਥਨ ਦੀ ਗੱਲਾਂ ਕਰਦੇ ਹੋ। ਸੋ ਹੁਣ ਕਾਂਗਰਸ ਇਸ ਮਸਲੇ ਤੇ ਕੀ ਕਰੂਗੀ? ਉਹ ਬੀਜੇਪੀ ਦੇ ਹੱਕ 'ਚ ਵੀ ਨਹੀਂ ਦਿਖਾਉਣਾ ਚਾਹੁੰਦੇ ਆਪਣੇ ਆਪ ਨੂੰ ਜੀ, ਤੇ ਆਮ ਆਦਮੀ ਪਾਰਟੀ ਨਾਲ ਖੜੇ ਵੀ ਨਹੀਂ ਹੋਣਾ ਚਾਹੁੰਦੇ। ਸੋ ਅਸਲੀ ਪ੍ਰੀਖਿਆ ਦੀ ਕੜੀ ਉਹ ਹੋਣੀ, ਤੇ ਉਹਨਾਂ ਦੇ ਉੱਤੇ ਤੰਜ ਕੱਸਣ ਲਈ 2-4 ਕਵਿਤਾਵਾਂ, 2-3 ਟਵੀਟ ਤਿਆਰ ਕਰ ਵੀ ਲਏ ਹੋਣੇ ਭਗਵੰਤ ਮਾਨ ਨੇ। ਠੀਕ ਹੈ, ਸਹੀ ਹੈ ਕਿ ਜੇ ਆਹ ਹਾਲਤ ਹੋਈ ਤਾਂ ਐ ਬੋਲੂੰਗਾ, ਜੇ ਆਹ ਹਾਲਤ ਹੋਈ ਤਾਂ ਆਹ ਬੋਲੂੰਗਾ ਮੈਂ। ਉਹ ਸਿੱਧੇ ਹਿਸਾਬ ਨਾਲ ਉਹ ਵੀ ਤਿਆਰ ਹੋਣੀ। ਹੁਣ ਆਮ ਆਦਮੀ ਪਾਰਟੀ ਦੇ ਨਾਲ ਤਾਂ ਸਵਾਲ ਖੜਾ ਹੀ ਖੜਾ ਹੈ ਕਿ ਤੁਸੀਂ ਭਾਈ ਪੰਜਾਬ ਦੇ ਖਜ਼ਾਨੇ ਨੂੰ ਪ੍ਰਚਾਰ ਦੇ ਲਈ ਵੀ, ਤੋਰੇ ਫੇਰੇ ਦੇ ਲਈ ਵੀ, ਮੰਗਣੀਆਂ ਵਿਆਹਾਂ ਦੇ ਲਈ ਵੀ, ਤੇ ਆ ਹੁਣ ਆਪਣੇ ਨਾਂ ਤੇ ਸੈਸ਼ਨ ਬੁਲਾ ਕੇ ਵੀ ਖੋਰਾ ਲਾ ਹੀ ਰਹੇ ਹੋ, ਕੇਜਰੀਵਾਲ ਦੀ ਝੋਲੀ ਪਾ ਹੀ ਰਹੇ ਹੋ। ਖਜ਼ਾਨਾ ਤਾਂ ਖਜ਼ਾਨਾ, ਹੁਣ ਤਾਂ ਪੰਜਾਬ ਵਿਧਾਨ ਸਭਾ ਵੀ ਜਿਵੇਂ ਉਹਦੀ ਝੋਲੀ ਪਾਤੀ, ਦੂਸਰਾ ਪਾ ਹੀ ਲਿਆ। ਪਰ ਕਾਂਗਰਸ, ਪੰਜਾਬ ਦੀ ਕਾਂਗਰਸ ਮੂਹਰੇ ਹੁਣ ਸਵਾਲ ਖੜਾ ਹੋਣਾ ਕਿ ਉਹ ਕੀ ਕਰਨ, ਸੱਪ ਦੇ ਮੂੰਹ 'ਚ ਕੋੜ ਕਿਰਲੀ ਵਾਲਾ ਹਾਲ ਹੈ ਕਿ ਜੇ ਇਸ ਮਸਲੇ ਚੁੱਪ ਕਰਦੇ ਨੇ ਤਾਂ ਐਂ ਲੱਗੂਗਾ ਕਿ ਤੁਸੀਂ ਭਾਈ ਕੇਂਦਰ ਦਾ ਸਮਰਥਨ ਕਰਤਾ, ਜੇ ਨਾਲ ਖੜਦੇ ਨੇ ਤਾਂ ਫਿਰ ਇਹ ਹੈ ਕਿ ਕੇਜਰੀਵਾਲ ਦੇ ਪਿੱਛੇ ਲੱਗ ਗਏ ਤਾਂ ਕਿਤੇ 24 'ਚ ਕੋਈ ਸਵਾਲ ਨਾਲ ਦਿੱਕਤ ਆ ਜਾਵੇ, ਜਾਂ ਪੰਜਾਬ ਦੇ ਵਿੱਚ ਫਿਰ ਕਿਹੜੇ ਮੂੰਹ ਨਾਲ ਕਹੀਏ ਕਿ ਅਸੀਂ ਸਮਰਥਨ ਕਰਦੇ ਹਾਂ। ਸੋ ਕਾਂਗਰਸ ਦੇ ਲਈ ਵੀ ਇੱਕ ਵੱਡੀ ਦੁਵਿਧਾ ਹੋਊਗੀ। ਸੋ 19-20 ਤਰੀਕ ਨੂੰ 2 ਰੋਜ਼ਾ ਸੈਸ਼ਨ ਖਾਸਾ ਗਹਿਮਾ ਗਮੀ ਵਾਲਾ ਔਰ ਖਾਸੇ ਸਵਾਲਾਂ ਵਾਲਾ ਹੋਏਗਾ।